बिरा की ना है तेरा और कितों तशरीफ लैके आए हो? जी मैं सयाम बशीर मंडी बहालदीन तो। अच्छा, मंडी बहालदीन तो तशरीफ लैके इत्थे रावलपिंडी आए हो तो किहड़े मकसद लिए आए हो? कि सिर्फ इस तारीख लिए इस मां बोली दिहाड़े ਲਈ। ਤੇ ਮਾਂ ਬੋਲੀ ਜਿਹੜਾ ਦਿਹਾੜਾ ਹੈ ਇਹ ਕੀ ਇੰਪੋਰਟੈਂਸ ਰੱਖਦਾ ਹੈ, ਕੀ ਅਹਿਮੀਅਤ ਰੱਖਦਾ ਹੈ ਪੰਜਾਬੀਆਂ ਦੇ ਲਈ ਜਾਂ ਕਿਸੇ ਵੀ ਕੌਮ ਦੇ ਲਈ? जी कोई भी कौम है उसकी इब्तदाई तलीम पढ़ानी चाहिए, उसकी अपनी मादरी जुबान में पूरी दुनिया में जिमें कि पढ़ाई जाती, हर जुबान सिंधी में सिंधी पढ़ाई जाता है, दूजिया भी जमा सूबे में। और साड़ी भी यही रिक्वेस्ट है कि साड़ी प्राइमरी तक पंजाबी पढ़ाई जाए बच्चों ताकि साडे बच्चे अपने विरसे नाल अपनी जुबान नाल जुड़े रहन। अच्छा, ਤੇ ਜਿਹੜੇ ਖਾਸ ਤੌਰ ਤੇ ਸਾਡੇ ਸਟੂਡੈਂਟਸ ਨੇ, ਕਿਉਂਕਿ ਤੁਸੀਂ ਮਾਸ਼ਾਅੱਲਾ ਆਪ ਵੀ ਨੌਜਵਾਨ ਹੋ, ਤੇ ਉਹਨਾਂ ਵਾਸਤੇ ਕੀ ਪੈਗਾਮ ਹੈ, ਕੀ ਸੁਨੇਹਾ ਤੁਹਾਡਾ? जी मेरे सारा भरावां वास्ते ये गल है कि अपने विरसे नाल जुड़े रहो, अपनी तारीख नाल जुड़े रहो, अपनी जबान नाल जुड़े रहो। ਜਿਹੜੀ कौम भी अपना विरसा भुला देंदी है, तारीख उसनूं भुला देंदी है। ਹਾਲਾਂਕਿ ਖਾਸ ਤੌਰ ਤੇ ਜਿਹੜੇ ਸਾਡੇ ਪੰਜਾਬ ਦੇ ਪਿੰਡ ਥਾਵਾਂ ਜਾਂ ਜਿਹੜੇ ਨਿੱਕੇ ਸ਼ਹਿਰ ਨੇ ਉਹਨਾਂ ਲਾਮਾ ਤੇ ਆਮ ਤੌਰ ਤੇ ਵੇਖਿਆ ਗਿਆ ਤੇ ਉਹ ਇਸ ਚੀਜ਼ ਦੀ ਕਦਰ ਹੀ ਨਹੀਂ ਕਰਦੇ ਜਾਂ ਇਸ ਚੀਜ਼ ਦਾ ਅਹਿਸਾਸ ਨਹੀਂ ਕਰਦੇ ਕਿ ਇਸ ਵੇਲੇ ਦੂਜੀਆਂ ਜਿਹੜੀਆਂ ਕੌਮਾਂ ਨੇ ਉਹ ਆਪਣੀ ਬੋਲੀ ਨੂੰ ਕਿਤਨੀ ਅਹਿਮੀਅਤ ਦੇ ਕੇ ਕਿੱਥੇ ਤੱਕ ਕੱਪੜ ਗਈਆਂ ਨੇ। ਉਹ ਇਹ ਸਮਝਦੇ ਨੇ ਕਿ ਮਤਲਬ ਨਾ ਜੋ ਅਸੀਂ ਅਗਰ ਨਾ ਵੀ ਇਸ ਤਹਿਰੀਕ ਦੇ ਨਾਲ ਰਲੇ ਜਾਂ ਆਵਾਜ਼ ਨਾ ਵੀ ਚੁੱਕੀ ਤੇ ਕੋਈ ਫਰਕ ਨਹੀਂ। ਤੁਸੀਂ ਕੀ ਆਂਦੇ ਹੋ? जी मैं आप वो बदकिस्मत हाँ कि जिसने पंजाबी नहीं पढ़ी बचपन दे विच ना प्राइमरी पढ़ाई गई, क्योंकि साढ़े बजुर्गों ने सलो हटा के जहन वाश करके उस मने ला दिता गया। और ये हर पंजाबी वास्ते हर बच्चे वास्ते जरूरी है कि वो अपनी माँ बोली पढ़े, इसनूं पढ़े, क्योंकि इस विरसा साडा इसनूं असीं सामने साडे ते बजुर्ग टुर गए जेहड़े अगे सी और पिछली नस्ल का जहन वाश कर दिता गया कि पंजाबी तो दूर कर दिता गया। और ये ਜਿਹੜੀਆਂ ਤਰੀਕਾਂ ਚੱਲ ਰਹੀਆਂ ਨੇ ਇਹਨਾਂ ਨੂੰ ਇਨਸ਼ਾਅੱਲਾ ਅਸੀਂ ਲੈ ਕੇ ਅੱਗੇ ਚੱਲਾਂਗੇ ਔਰ ਸਾਂਭਾਂਗੇ ਆਪਣਾ ਵਿਰਸਾ। ਅੱਛਾ, ਜਿਹੜੇ ਖਾਸ ਤੌਰ ਤੇ ਦੇਖੋ ਯਾਰ ਸਟੂਡੈਂਟਸ ਹੁੰਦੇ ਨੇ, ਤਲਬਾ ਹੁੰਦੇ ਨੇ, ਇਹ ਤਹਿਰੀਕਾਂ ਨੂੰ ਅੱਗੇ ਲੈ ਕੇ ਜਾਂਦੇ ਨੇ। ਫਿਰ ਇੱਕ ਸਿਆਸੀ ਸੱਤਾ ਤੇ ਤੁਸੀਂ ਕੀ ਦੇਖਦੇ ਹੋ ਜਿਹੜੇ ਹੁਣ ਵੋਟਾਂ ਮੰਗਣ ਆਣਗੇ, ਕਿਆ ਉਹਨਾਂ ਨੂੰ ਅਸੀਂ ਇਹ ਸ਼ਰਤ ਨਹੀਂ ਰੱਖ ਸਕਦੇ ਕਿ ਤੁਸੀਂ ਅਗਰ ਸਾਡੀ ਮਾਂ ਬੋਲੀ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਜਿੰਨੀ ਦੇਰ ਤੱਕ ਲਾਗੂ ਨਹੀਂ ਕਰਦੇ ਜਾਂ ਪੰਜਾਬ ਅਸੈਂਬਲੀ ਦੇ ਵਿੱਚ ਜਿਹੜੀ ਪਾਬੰਦੀ ਲੱਗੀ ਉਹ ਪਾਬੰਦੀ ਹਟਾਉਂਦੇ ਨੋ ਉਤਨੀ ਦੇਰ ਤੱਕ ਅਸੀਂ ਤੁਹਾਨੂੰ ਵੋਟਾਂ ਨਹੀਂ ਦੇਣੀਆਂ? ਜੀ ਬਿਲਕੁਲ ਇਹ ਸਾਡਾ ਹੱਕ ਹੈ। ਔਰ ਜਿਹੜਾ ਐਮਪੀ ਜਾਂ ਐਮਐਨਏ ਤੁਹਾਡੇ ਕੋਲ ਹੁੰਦਾ ਸਭ ਤੋਂ ਪਹਿਲਾਂ ਉਹਦੇ ਕੋਲ ਸਵਾਲ ਕਰਨਾ ਚਾਹੀਦਾ ਕਿ ਤੁਸੀਂ ਅਸੈਂਬਲੀ ਹਾਲ ਵਿੱਚ ਖਲੋਗੇ, ਚਾਹੇ ਪੰਜਾਬ ਅਸੈਂਬਲੀ ਹੈ ਵਫਾਕ ਅਸੈਂਬਲੀ ਹੈ, ਸਾਡੇ ਹੱਕਾਂ ਲਈ ਬੋਲੋਗੇ, ਸਾਡੀ ਜ਼ੁਬਾਨ ਨੂੰ ਪੜ੍ਹਾਉਣ ਵਾਸਤੇ ਅਹਿਮ ਕਿਰਦਾਰ ਅਦਾ ਕਰੋਗੇ ਕਿ ਨਹੀਂ? ਇਹ ਬਿਲਕੁਲ ਜ਼ਰੂਰੀ ਹੈ ਔਰ ਹਰ ਬੰਦੇ ਨੂੰ ਪੁੱਛਣਾ ਚਾਹੀਦਾ ਸਵਾਲ ਔਰ ਇਨਸ਼ਾਅੱਲਾ ਪੁੱਛਾਂਗੇ ਵੀ। ਬਹੁਤ ਮਿਹਰਬਾਨੀ।